अच्छा उधर अपना केड़ा जिला ही ते केड़ा पिंड सी? ਹੁਸ਼ਿਆਰਪੁਰ ਸ਼ਹਿਰ ਸੀ। अच्छा हुशियारपुर शहर है। ਹਾਂਜੀ अच्छा ਤੇ ਹੁਸ਼ਿਆਰਪੁਰ ਸ਼ਹਿਰ ਸੀ ਤੇ ਕਮੇਟੀ ਮੁਹੱਲਾ ਸੀ। कमेटी मोहल्ला। ਕਮੇਟੀ ਮੁਹੱਲਾ ਤੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਰਹਿੰਦੇ ਸੀ। अच्छा हुशियारपुर शहर दे विच रहिंदे कमेटी महल्ले। ਹਾਂਜੀ अच्छा ते ਜਦੋਂ 1947 ਦੀ ਵੰਡ ਪਈ ਆ ਹਾਂਜੀ ਤੇ ਆਪਣੀ ਕਿੰਨੀ ਕੁ ਉਮਰ ਸੀ ਉਦੋਂ? ਉਦੋਂ ਉਮਰ 12 ਸਾਲ ਸੀ। 12 ਸਾਲ। ਕਿੱਦਾਂ ਦਾ ਲੋਕਾਂ ਦਾ ਇੱਕ ਦੂਸਰੇ ਨਾਲ ਮਿਲਣ ਵਰਤਨ ਕਿੱਦਾਂ ਦਾ ਸੀ? ਅੱਛਾ ਮਿਲਣ ਵਰਤਨ ਸੀਗਾ। ਅੱਛਾ ਤੇ ਜਿਹੜੇ ਮੇਰੇ ਦਾਦਕੇ ਸੀ ਉੱਥੇ ਉਹਨਾਂ ਦੀ ਰੋਟੀਆਂ ਦੀ ਦੁਕਾਨ ਸੀ ਹਾਂ ਹਾਂ। ਉੱਥੇ ਸ਼ਹਿਰ ਦੇ ਵਿੱਚ। ਉਹ ਕਿਹੜੀ ਜਗ੍ਹਾ ਤੇ ਸੀ ਦੁਕਾਨ? ਦੁਕਾਨ ਸੀਗੀ ਵਕੀਲਾਂ ਵਾਲੀ ਗਲੀ 'ਚ। ਹੁਸ਼ਿਆਰਪੁਰ ਵਕੀਲਾਂ ਵਾਲੀ ਗਲੀ। ਵਕੀਲਾਂ ਵਾਲੀ ਗਲੀ ਦਾ ਕਹਿੰਦੇ ਸੀ। ਹਾਂ ਹਾਂ ਹਾਂ। ਮੈਂ ਤਾਂ ਛੋਟਾ ਸੀ। ਅੱਛਾ ਖਾਬ ਦੇ ਵਿੱਚ ਜਾਂ ਉਦਾਂ ਦਿਲ ਕੀਤਾ ਪਿੰਡ ਜਾਣ ਨੂੰ? ਪਿੰਡ ਹਾਂਜੀ ਵਿੱਚ ਬਹੁਤ ਦਫਾ ਮੈਨੂੰ ਇੱਥੋਂ ਹਲੇ ਨਜ਼ਰ ਆ ਰਿਹਾ ਆਪਣਾ ਘਰ। ਅੱਛਾ ਹਾਂ ਖਵਾਜੇ ਵਾਲੀ ਬੱਸੇ ਨੂੰ ਸਾਡੇ ਨਾ ਖੂਹ ਦੇ ਉੱਤੋਂ ਦੀ ਡੰਡੇ ਜਾਂਦੀ ਸੀ ਹਾਂ। ਕਮੇਟੀ ਮੁਹੱਲੇ ਤੋਂ। ਅੱਛਾ ਰਾਜੇ ਦੀ ਬੱਸੀ ਨੂੰ ਜਾਂਦੀ ਸੀ ਹਾਂਜੀ ਪੱਟੀ। ਹਾਂਜੀ ਜਾਂਦੀ ਸੀ ਰਾਹ ਜਾਂਦਾ ਸੀ। ਅੱਛਾ ਉੱਥੇ ਹਲਟ ਸੀਗਾ? ਉੱਥੇ ਹਲਟ ਸੀਗਾ ਸਾਡਾ। ਅੱਛਾ ਨਿਸ਼ਾਨੀ ਦੱਸੋ ਦੀ ਕੀ ਨਿਸ਼ਾਨੀ ਸੀ? ਨਿਸ਼ਾਨੀ ਇੱਕ ਉੱਥੇ ਦਰਖਤ ਸੀਗਾ ਅੱਛਾ ਟਾਹਲੀ ਦਾ। ਹਾਂ ਉਹਦੇ ਵਿੱਚ ਸੀ ਖੋੜ। ਅੱਛਾ ਖੋੜ ਦੇ ਵਿੱਚ ਪਿੱਪਲ ਦਾ ਦਰਖਤ ਦਾ ਡਾਣਾ ਸੀ ਜੰਮਿਆ ਆ। ਬੜਾ ਅੱਛਾ। ਵੱਡਾ ਸੀ ਉਹ। ਹਾਂ ਹਾਂ ਹਾਂ। ਤੇ ਉਹ ਅਸੀਂ ਪਤਾ ਕਰਨਾ ਵੀ ਉਹ ਹੈਗਾ ਜਾਂ ਹੈ ਨਹੀਂ। ਅੱਛਾ ਵੀ ਤੁਸੀਂ ਉਹ ਦੇਖਣਾ ਚਾਹੁੰਦੇ ਵੀ ਉਹ ਹੈਗਾ ਕਿ ਨਹੀਂ ਹੈ ਜੀ ਉਸ ਤਰ੍ਹਾਂ ਹੀ ਜੀ अस्सलाम वालेकुम सत श्री अकाल जी। मैं ਤੁਹਾਡਾ ਹੋਸਟ ਰਿਹਾਨ ਮਲਿਕ ਤੇ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਪੰਜਾਬੀ ਵਿਚਾਰ। ਜੀ ਦੋਸਤੋ 1947 ਦੀ ਵੰਡ ਦੀਆਂ ਕਹਾਣੀਆਂ ਲੈ ਕੇ ਅਸੀਂ ਤੁਹਾਡੇ ਕੋਲ ਹਾਜ਼ਰ ਹੋਈਦਾ ਤੇ ਇਹਦੇ ਨਾਲ ਹੀ ਸਾਡੇ ਕੋਲ ਇੱਕ ਹੋਰ ਬਜ਼ੁਰਗ ਮੌਜੂਦ ਨੇ। ਉਹਨਾਂ ਨੂੰ ਪੁੱਛਦੇ ਆ ਉਹਨਾਂ ਦੀ ਗੱਲਬਾਤ। अस्सलाम वालेकुम जी। ਵਾਲੇਕੁਮ ਸਲਾਮ ਜੀ। ਅੱਛਾ ਬਜ਼ੁਰਗ ਕੀ ਨਾਂ ਆਪਣਾ? ਮੇਰਾ ਨਾਮ ਮੁਹੰਮਦ ਸਦੀਕ ਜੀ। ਮੁਹੰਮਦ ਸਦੀਕ। ਹਾਂਜੀ ਤੇ ਆਪਣੇ ਅੱਬਾ ਜੀ ਦਾ ਕੀ ਨਾਂ ਸੀ? ਨਵੀ ਬਖਸ਼। ਨਬੀ ਬਖਸ਼। ਅੱਛਾ ਬਜ਼ੁਰਗੋ ਆਪਾਂ ਜਿਹੜੇ ਆ ਪਿੰਡ ਬੈਠੇ ਆ ਇਸ ਪਿੰਡ ਦਾ ਕੀ ਨਾਂ ਜੇ? ਇਹ ਮੁਜੇ ਵਾਲਾ ਜੀ 110 ਚੱਕ। 110 ਜੀਂਬੇ ਮੁਜੇ ਵਾਲਾ ਮੁਜੇ ਵਾਲਾ ਮੁਲਾਜ਼ਮਾਬਾਦ। ਮੁਲਾਜ਼ਮਾਬਾਦ। ਅੱਛਾ ਬਜ਼ੁਰਗੋ ਇਹ ਦੱਸੋ ਕਿ ਆਪਣੇ ਜਿਹੜੇ ਬਜ਼ੁਰਗ ਸੀਗੇ ਹਾਂਜੀ ਉਹ ਇੱਥੇ ਦੇ ਵਸਿੰਦੇ ਸੀ ਜਾਂ ਉਧਰੋਂ ਆਏ ਸੀ ਇੰਡੀਆ ਚੋਂ? ਉਹ ਜਨਾਬ ਪਹਿਲਾਂ ਉੱਧਰ ਰਹਿੰਦੇ ਸੀ ਹਾਂਜੀ। ਫਿਰ ਬਾਅਦ ਚ ਇੱਥੇ ਆ ਗਏ। ਅੱਛਾ 1947 ਟਾਈਮ ਆਏ। ਹਾਂਜੀ 1947 ਟਾਈਮ। ਅੱਛਾ ਉਧਰ ਆਪਣਾ ਕਿਹੜਾ ਜ਼ਿਲ੍ਹਾ ਸੀ ਤੇ ਕਿਹੜਾ ਪਿੰਡ ਸੀ? ਹੁਸ਼ਿਆਰਪੁਰ ਸ਼ਹਿਰ ਸੀ। ਅੱਛਾ ਹੁਸ਼ਿਆਰਪੁਰ ਸ਼ਹਿਰ ਹੈ। ਹਾਂਜੀ ਅੱਛਾ ਤੇ ਹੁਸ਼ਿਆਰਪੁਰ ਸ਼ਹਿਰ ਸੀ ਤੇ ਕਮੇਟੀ ਮੁਹੱਲਾ ਸੀ। ਕਮੇਟੀ ਮੁਹੱਲਾ। ਕਮੇਟੀ ਮੁਹੱਲਾ ਤੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਰਹਿੰਦੇ ਸੀ। ਅੱਛਾ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਰਹਿੰਦੇ ਕਮੇਟੀ ਮੁਹੱਲੇ। ਹਾਂਜੀ ਅੱਛਾ ਤੇ ਜਦੋਂ 1947 ਦੀ ਵੰਡ ਪਈ ਆ ਹਾਂਜੀ ਤੇ ਆਪਣੀ ਕਿੰਨੀ ਕੁ ਉਮਰ ਸੀ ਉਦੋਂ? ਉਦੋਂ ਉਮਰ 12 ਸਾਲ ਸੀ। 12 ਸਾਲ ਸੀ। ਹਾਂਜੀ ਅੱਛਾ ਤੇ ਇਹ ਦੱਸੋ ਕਿ ਉਧਰ ਤੁਸੀਂ ਸਕੂਲੇ ਜਾਂਦੇ ਸੀਗੇ? ਸਕੂਲੇ ਨਹੀਂ ਉੱਧਰ ਮੈਂ ਨਾ ਛੋਟਾ ਜਿਹਾ ਸੀ। ਹਾਂ ਹਾਂ। 12-13 ਸਾਲਾਂ ਦਾ ਸੀ। ਮੈਨੂੰ ਸਾਰਾ ਪਤਾ। ਅੱਛਾ ਅੱਛਾ ਹਾਂਜੀ ਮੈਨੂੰ ਸਾਰਾ ਪਤਾ। ਅੱਛਾ ਤੁਸੀਂ ਤੁਸੀਂ ਮੇਰੇ ਵਾਲਦੈਨ ਖੂਹ ਦੇ ਉੱਤੇ ਮੇਰੀ ਮਾਈ ਜਿਹੜੀ ਸੀ ਨਾ ਹਾਂ ਹਾਂ ਉਹ ਖੂਹ ਚੱਲਦਾ ਹੁੰਦਾ ਸੀ ਹਾਂਜੀ। ਤੇ ਸਬਜ਼ੀ ਦਾ ਕੰਮ ਕਰਦੇ ਕਮੇਟੀ ਮੁਹੱਲੇ ਦੇ ਨਾਲ ਹੀ। ਅੱਛਾ ਕਮੇਟੀ ਮੁਹੱਲੇ ਦੇ ਨਾਲ ਸਬਜ਼ੀ ਦਾ ਕੰਮ ਕਰਦੇ? ਸਬਜ਼ੀ ਦਾ ਕੰਮ ਕਰਦੇ ਸੀ। ਖੂਹ ਸੀਗਾ ਢਲਟਾ ਖੂਹ। ਅੱਛਾ ਕੀ ਨਾਂ ਸੀ? ਉਹਦਾ ਨਵੀ ਬਖਸ਼ ਸੀ ਉਹਨਾਂ ਦਾ ਨਾਮ। ਨਬੀ ਬਖਸ਼। ਹਾਂਜੀ ਅੱਛਾ ਉਮਰਦੀਨ। ਆਪਣਾ ਉੱਥੇ ਰਕਬਾ ਕਿੰਨਾ ਸੀਗਾ? ਰਕਬਾ ਉੱਥੇ ਜਿਹੜਾ ਸਾਡਾ ਸੀਗਾ ਨਾ ਚੋ ਹੁੰਦਾ ਸੀ ਅੱਛਾ ਤੇ ਉੱਥੇ ਸਾਡੇ ਦਾਦੇ ਦਾ ਰਕਬਾ ਉੱਥੇ ਸੀ। ਸਾਡਾ ਮੇਰਾ ਵਾਲਾ ਜਿਹੜਾ ਸੀ ਉਹ ਸ਼ਹਿਰ 'ਚ ਰਹਿੰਦਾ ਸੀ। ਅੱਛਾ ਅੱਛਾ ਅੱਛਾ। ਆ ਜਿਹੜੇ ਸਦੀਕ ਬੀਆਂ ਵਾਲੇ ਆ ਨਾ ਹਾਂਜੀ ਹਾਂਜੀ ਇਹਨਾਂ ਦੀ ਜ਼ਮੀਨ ਅਸੀਂ ਪਾਉਂਦੇ ਸੀ। ਠੀਕ ਠੀਕ ਠੀਕ। ਫੈਸਲਾਬਾਦ ਰਹਿੰਦੇ ਆ। ਹਾਂਜੀ ਹਾਂਜੀ। ਅੱਛਾ ਇਹ ਦੱਸੋ ਕਿ ਜਦੋਂ 1947 ਦੀ ਵੰਡ ਪਈ ਆ ਹਾਂਜੀ ਤੇ ਆਪਣੇ ਉਸ ਮੁਹੱਲੇ ਦੇ ਵਿੱਚ ਕੋਈ ਸਿੱਖਾਂ ਦੇ ਹਿੰਦੂਆਂ ਦੇ ਘਰ ਹੈ ਸੀਗੇ? ਹਾਂਜੀ ਸਿੱਖਾਂ ਦੇ ਹਿੰਦੂਆਂ ਦੇ ਘਰ ਅੱਛਾ ਸੀਗੇ। ਅੱਛਾ ਅੱਛਾ। ਤੇ ਉਹਨਾਂ ਦਾ ਹੁਣ ਮੈਂ ਛੋਟਾ ਜਿਹਾ ਸੀ ਮੈਨੂੰ ਨਾਂ ਨਹੀਂ ਯਾਦ ਹੋਣਾ। ਅੱਛਾ ਤੇ ਉਹਨਾਂ ਦੇ ਕਿਸੇ ਬਜ਼ੁਰਗਾਂ ਦੇ ਨਾਂ ਚੇਤੇ ਹੋਣ ਜਿਹੜੇ ਮੁਹੱਲੇ 'ਚ ਰਹਿੰਦੇ ਸੀ? ਕੋਈ ਦੁਕਾਨਦਾਰ ਦਾ ਨਾਂ? ਹਾਂਜੀ ਰਮਜ਼ਾਨ ਸਗਾ ਨਾਂ ਰਮਜ਼ਾਨ ਸਗਾ। ਅੱਛਾ ਤੇ ਸਾਡਾ ਗੁਆਂਢੀ ਹੁੰਦਾ। ਰਮਜ਼ਾਨ ਗੁਆਂਢੀ ਹੁੰਦਾ ਸੀ? ਹਾਂ ਮੋਗਲ ਸਗਾ ਉਹ ਰੇਲਵੇ 'ਚ ਮੁਲਾਜ਼ਮ ਸਗਾ।
ਅੱਛਾ ਉਹ ਰੇਲਵੇ 'ਚ ਮੁਲਾਜ਼ਮ ਸੀ। ਹਾਂਜੀ ਅੱਛਾ ਤੇ ਆਪਣੇ ਜਿਹੜੇ ਸੀਗੇ ਮੁਹੱਲੇ ਦੇ ਵਿੱਚ ਹਾਂਜੀ ਕਿੱਦਾਂ ਦਾ ਲੋਕਾਂ ਦਾ ਇੱਕ ਦੂਸਰੇ ਨਾਲ ਮਿਲਣ ਵਰਤਨ ਕਿੱਦਾਂ ਦਾ ਸੀ? ਅੱਛਾ ਮਿਲਣ ਵਰਤਨ ਸੀਗਾ। ਅੱਛਾ ਤੇ ਜਿਹੜੇ ਮੇਰੇ ਦਾਦਕੇ ਸੀ ਉੱਥੇ ਉਹਨਾਂ ਦੀ ਡਬ ਰੋਟੀਆਂ ਦੀ ਦੁਕਾਨ ਸੀ ਹਾਂ ਹਾਂ ਉੱਥੇ ਸ਼ਹਿਰ ਦੇ ਵਿੱਚ। ਉਹ ਕਿਹੜੀ ਜਗ੍ਹਾ ਤੇ ਸੀ ਦੁਕਾਨ? ਦੁਕਾਨ ਸੀਗੀ ਵਕੀਲਾਂ ਵਾਲੀ ਗਲੀ 'ਚ। ਹੁਸ਼ਿਆਰਪੁਰ ਵਕੀਲਾਂ ਵਾਲੀ ਗਲੀ। ਹਾਂ ਵਕੀਲਾਂ ਵਾਲੀ ਗਲੀ ਤਾਂ ਕਹਿੰਦੇ ਸੀ। ਹਾਂ 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 ਮੈਂ ਤਾਂ ਛੋਟਾ ਸੀ। ਅੱਛਾ ਹਾਂਜੀ ਠੀਕ ਹੋ ਗਿਆ। ਹਾਂਜੀ ਅੱਛਾ ਜਦੋਂ ਤੁਸੀਂ ਉੱਥੋਂ 1947 ਟਾਈਮ ਤੁਰੇ ਆ ਹਾਂਜੀ ਤੇ ਆਪਣਾ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ? ਨਹੀਂ ਅਸੀਂ ਕਿਉਂਕਿ ਸਾਡਾ ਇੱਕ ਸੀਗਾ ਡੀਸੀ ਆਫਿਸ ਦੇ ਵਿੱਚ ਸੀ ਸਾਡਾ ਇੱਕ ਰਿਸ਼ਤੇਦਾਰ। ਅੱਛਾ ਅੱਛਾ ਉਹਨਾਂ ਨੂੰ ਆਰਡਰ ਹੋ ਗਿਆ ਸੀਗਾ ਵੀ ਤੁਸੀਂ ਆਪਣਾ ਬਾਲ ਬੱਚਾ ਲੈ ਕੇ ਚਲੇ ਜਾਓ। ਚਲੇ ਉਹ ਜਾਓ। ਸਾਡੇ ਸੀ ਰਿਸ਼ਤੇਦਾਰ, ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਵੀ ਚਲੋ। ਹਾਂ ਹਾਂ ਅਸੀਂ 3 ਮਹੀਨੇ ਪਹਿਲਾਂ ਹੀ ਆ ਗਏ ਸੀ। ਅੱਛਾ ਤੁਸੀਂ 3 ਮਹੀਨੇ ਤੁਹਾਨੂੰ ਖਬਰ ਪਹਿਲਾਂ ਮਿਲ ਗਈ ਸੀ ਕਿ ਵੀ ਇਹ ਹੁਣ ਹਿੰਦੁਸਤਾਨ ਪਾਕਿਸਤਾਨ ਬਣਨਾ ਹੀ ਬਣਨਾ। ਬਣਨਾ ਹੈ ਬਣਨਾ। ਉਹਨਾਂ ਨੂੰ ਗੱਡੀ ਦਾ ਡੱਬਾ ਇੱਕ ਰਿਜ਼ਰਵ ਹੋਇਆ ਸੀ। ਅੱਛਾ ਅੱਛਾ ਉਹ ਫਿਰ ਲਾਹੌਰ ਆ ਕੇ ਹਾਂ ਹਾਂ ਉਹ ਡੱਬੇ ਨੇ ਉਹ ਗੱਡੀ ਨੇ ਲਾਤਾ ਗਾਂ। ਫਿਰ ਅਸੀਂ ਆਪਣੇ ਆਪਣੇ ਰਿਸ਼ਤੇਦਾਰਾਂ 'ਚ ਚਲੇ ਗਏ। ਸਹੀ ਸਹੀ ਉਹ ਇੱਥੇ ਫੈਸਲਾਬਾਦ ਆ ਗਏ, ਅਸੀਂ ਮਰੀਜ਼ ਵਾਲੇ ਸੀਗੇ ਹਾਂ ਕਿ ਹਾਂ ਮੇਰੇ ਦਾਦਕੇ ਅਸੀਂ ਉੱਧਰ ਚਲੇ ਗਏ। ਅੱਛਾ ਹਾਂਜੀ ਬਹੁਤ ਲਿਆਂਦੇ ਨਹੀਂ ਸੀਗੇ। ਅੱਛਾ ਉਹ ਜਦੋਂ ਜਿਹੜੀ ਆ ਇੱਧਰ ਆਏ ਆ ਤੁਸੀਂ ਹਾਂਜੀ ਤੇ ਉਧਰੋਂ ਕਿੰਨਾ ਰਕਬਾ ਇੱਧਰ ਅਲਾਟ ਹੋਇਆ ਤੁਹਾਨੂੰ? ਹਾਂਜੀ ਰਕਬਾ ਇੱਥੇ ਅਲਾਟ ਹੋਇਆ ਜੀ। ਪਹਿਲਾਂ ਸਾਨੂੰ ਕੱਚੀ ਅਲਾਟਮੈਂਟ ਹੋਈ 8 ਕਿੱਲੇ। ਅੱਛਾ ਉਹ ਤੋਂ ਬਾਅਦ ਫਿਰ ਸਾਡੇ ਦਾਦੇ ਦੀ ਜ਼ਮੀਨ ਆ ਗਈ ਹੂੰ ਤੇ ਫਿਰ ਉਹ ਸਾਨੂੰ ਅਲਾਟ ਹੋ ਗਈ। ਠੀਕ ਹੋ ਗਿਆ ਹਾਂਜੀ ਠੀਕ। 66 ਜੂਨ ਸੀਗਾ ਨਹੀਂ 66 ਮੁਰੱਬੇ ਸੀਗੇ। ਹੁਣ ਮੈਨੂੰ ਯਾਦ ਨਹੀਂ ਆਉਂਦਾ। ਤੇ ਉਹ ਰਕਬਾ ਜਿਹੜਾ ਸੀ ਉਹ ਫਿਰ ਸਾਨੂੰ ਇੱਥੇ ਅਲਾਟ ਹੋ ਗਿਆ। ਇੱਥੇ ਅਲਾਟ ਹੋ ਗਿਆ। ਇੱਥੇ ਮੈਨੂੰ ਕਿੰਨਾ ਹੋਇਆ? ਅੱਛਾ ਇਹ ਦੱਸੋ ਕਿ ਕਦੀ ਚੇਤੇ ਆਇਆ ਖਾਬ ਦੇ ਵਿੱਚ ਜਾਂ ਉਦਾਂ ਦਿਲ ਕੀਤਾ ਪਿੰਡ ਜਾਣ ਨੂੰ? ਪਿੰਡ ਹਾਂਜੀ ਵੇਖਣ? ਬਹੁਤ ਦਫਾ ਮੈਨੂੰ ਇੱਥੋਂ ਹਲੇ ਨਜ਼ਰ ਆ ਰਿਹਾ ਆਪਣਾ ਘਰ। ਅੱਛਾ ਹਾਂ ਖਵਾਜੇ ਵਾਲੀ ਬਸੇ ਨੂੰ ਸਾਡੇ ਨਾ ਖੂਹ ਦੇ ਉੱਤੋਂ ਦੀ ਡੰਡੀ ਜਾਂਦੀ ਸੀ ਹਾਂ ਕਮੇਟੀ ਮਹੱਲੇ ਤੋਂ। ਅੱਛਾ ਤੇ ਸਾਡਾ ਹਲਟ ਜਿਹੜਾ ਖੂਹ ਸੀਗਾ ਨਾ ਹਾਂਜੀ ਉਸ ਰਾਹ ਦੇ ਉੱਤੇ ਸੀਗਾ ਅੱਛਾ ਖਵਾਜੇ ਵਾਲੀ। ਬਸੀ ਨੂੰ ਜਿਹੜੀ ਜਾਂਦੀ ਸੀ। ਅੱਛਾ ਖਵਾਜੇ ਵਾਲੀ ਬੱਸੀ ਨੂੰ ਜਿਹੜੀ ਸੜਕ ਜਾਂਦੀ ਸੀ। ਹਾਂਜੀ ਠੀਕ ਹੋ ਗਿਆ ਠੀਕ ਹੋ ਗਿਆ। ਅੱਛਾ ਤੇ ਜੁਮਾ ਬਾਜ਼ਾਰ ਲੱਗਦਾ ਹੁੰਦਾ ਸੀ ਕਮੇਟੀ ਮਹੱਲੇ ਦੇ ਵਿੱਚ। ਜੁਮਾ ਬਾਜ਼ਾਰ ਲੱਗਦਾ ਹੁੰਦਾ ਸੀ। ਅੱਛਾ ਅੱਛਾ ਠੀਕ ਹੋ ਗਿਆ। ਤੇ ਇਹ ਦੱਸੋ ਤੁਸੀਂ ਦੱਸਿਆ ਕਿ ਮੈਨੂੰ ਹਜੇ ਵੀ ਚੇਤੇ ਹੈਗਾ ਪਿੰਡ ਆਪਣਾ ਹਾਂਜੀ ਤੇ ਆਪਣੇ ਘਰ ਦੀ ਨਿਸ਼ਾਨੀ ਦੱਸੋ ਹਾਂ ਜਰਾ ਕਮੇਟੀ ਮਹੱਲੇ 'ਚ ਕਿੱਥੇ ਕੁ ਕਰਕੇ ਘਰ ਸੀ? ਸਾਈਂ ਵਾਲੇ ਦਾ ਆਵਾ ਉਹਨੂੰ ਸਾਦੇ ਸੀ। ਅੱਛਾ ਉਹਦੇ ਪਿਛਲੇ ਪਾਸੇ ਸਾਡਾ ਘਰ ਸੀਗਾ। ਅੱਛਾ ਹਾਂਜੀ ਸਾਈਂ ਵਾਲੇ ਦਾ ਵਾ। ਹਾਂ ਸਾਈਂ ਵਾਲੇ ਦਾ ਆਵਾ ਕਮੇਟੀ ਮਹੱਲੇ ਦੇ ਨਾਲ ਹੀ ਸੀਗਾ ਅਗਲੇ ਪਾਸੇ। ਠੀਕ ਠੀਕ ਹਾਂਜੀ ਉਹਦੇ ਲਾਗੇ ਘਰ ਸੀ। ਹਾਂਜੀ ਤੇ ਉੱਥੇ ਦਰਬਾਰ ਸੀਗਾ ਇੱਕ। ਦਰਬਾਰ ਦਾ ਕੀ ਨਾਂ ਸੀ ਉਹ? ਦਰਬਾਰ ਦਾ ਨਾਮ ਮੈਨੂੰ ਯਾਦ ਨਹੀਂ। ਹਾਂ ਤੇ ਉੱਥੇ ਦੁਪਹਿਰ ਨੂੰ ਲੋਕ ਜਿਹੜੇ ਨਾ ਬੁੱਢੇ ਵੱਡੇ ਉੱਥੇ ਤਾਸ਼ ਖੇਡਦੇ ਹੁੰਦੇ ਸੀ। ਅੱਛਾ ਅੱਛਾ ਹਾਂ। ਉਹ ਤਕੀਆ ਬਣਿਆ ਸੀ ਲਾ। ਤਕੀਆ ਬਣਿਆ ਠੀਕ ਸਾਡੇ ਠੀਕ ਬਿਲਕੁਲ ਤੇ ਘਰ ਦੇ ਪਿਛਲੇ ਸਾਈਡ ਦੇ ਪਾਸੇ ਸੀ ਉਹ। ਅੱਛਾ ਤੇ ਤਕੀਏ ਪੁਰਾਣੇ ਜਿਹੜੇ ਹੁੰਦੇ ਸੀ ਉਹਨਾਂ ਦੇ ਵਿੱਚ ਕੋਈ ਦਰਖਤ ਵੀ ਲੱਗੇ ਹੁੰਦੇ ਦਰਖਤ ਸੀ? ਬਹੁਤ ਸੀ ਕਿਹੜਾ ਦਰਖਤ ਸੀ ਕਿਹੜੇ ਉੱਥੇ ਸਾਰੇ ਦਰਖਤ ਸੀਗੇ ਜੀ। ਅੱਛਾ ਬਹੁਤ ਉਹ ਕਨਾਲ 1.5 ਕਨਾਲ ਜਗ੍ਹਾ ਸੀਗੀ ਜਿਹੜੀ ਅੰਬਾਂ ਨਾਲ ਸੀ। ਹਾਂ ਹਾਂ ਜਿਹੜਾ ਦਰਖਤਾਂ ਨਾਲ ਭਰੀ ਸੀ ਉਹ। ਅੱਛਾ ਆਪਣੇ ਉਧਰ ਲਾਗੇ ਤਾਗੇ ਜਿਹੜਾ ਸੀਗਾ ਗੁਰਦੁਆਰਾ ਕਿੱਧਰਲੀ ਸਾਈਡ ਤੇ ਸੀ? ਗੁਰਦੁਆਰੇ ਦਾ ਜੀ ਤੇ ਮੈਨੂੰ ਨਹੀਂ ਪਤਾ। ਤੇ ਮਸਜਿਦ ਹੈ ਸੀ ਆਪਣੀ? ਹਾਂ ਮਾਸਟਰ ਦੇ ਉੱਥੇ ਮਹੱਲੇ 'ਚ ਸੀ। ਅੱਛਾ ਹਾਂ ਕਮੇਟੀ ਮਹੱਲੇ 'ਚ ਹੀ ਮਸਜਿਦ ਸੀ। ਠੀਕ ਹੋ ਗਿਆ। ਅੱਛਾ ਤੁਸੀਂ ਦੱਸਿਆ ਕਿ ਮੈਨੂੰ ਖਾਬ 'ਚ ਵੀ ਆਇਆ ਪਿੰਡ ਨਜ਼ਰ ਤੇ ਉਹ ਕੀ ਆਇਆ ਨਜ਼ਰ ਸਾਨੂੰ ਇਹ ਦੱਸੋ ਜ਼ਰਾ। ਮੈਨੂੰ ਜਰਾ ਜਿੱਦਾਂ ਮੈਨੂੰ ਖਾਬ ਦੇ ਵਿੱਚ ਜਿੱਦਾਂ ਦੇਖਿਆ ਸੀ ਉਹ ਸੀਨ ਨਜ਼ਰ ਆ ਅੱਛਾ ਰਿਹਾ ਸੀ। ਹਾਂ, ਠੀਕ ਹੁਣ ਠੀਕ ਵੀ ਆਉਂਦਾ ਕਈ ਵਾਰੀ। ਹਾਂ ਹਾਂ ਅੱਛਾ ਦਿਲ ਕਰਦਾ ਆਪਣਾ ਪਿੰਡ ਵੇਖਣ ਨੂੰ? ਬਿਲਕੁਲ ਦਿਲ ਕਰਦਾ। ਅੱਛਾ ਹੁਸ਼ਿਆਰਪੁਰ ਦੁਬਾਰਾ ਵੇਖਣ ਨੂੰ ਦਿਲ ਕਰਦਾ? ਦੁਬਾਰਾ ਦੇਖਣ ਨੂੰ ਦਿਲ ਕਰਦਾ। ਅੱਛਾ ਠੀਕ। ਜੇ ਸਰਕਾਰਾਂ ਇਜਾਜ਼ਤ ਦੇਣ ਤੇ ਫਿਰ ਜਾਓਗੇ ਉੱਥੇ? ਹਾਂਜੀ ਬਿਲਕੁਲ। ਅੱਛਾ ਅੱਛਾ ਚਲੋ ਅੱਛਾ ਜਿਹੜੇ ਹੁਣ ਹੁਸ਼ਿਆਰਪੁਰ ਦੇ ਬੰਦੇ ਸਾਡੀ ਵੀਡੀਓ ਵੇਖਣ ਦੇ ਆ ਹਾਂਜੀ ਉਹ ਸੁਣਦੇ ਉਹਨਾਂ ਲਈ ਕੀ ਪੈਗਾਮ ਆ ਉਹਨਾਂ ਲੋਕਾਂ ਲਈ? ਉਹਨਾਂ ਵਾਸਤੇ ਸਾਡਾ ਸਲਾਮ ਕਹਿ ਦੇਣਾ ਠੀਕ ਹੋ ਗਿਆ। ਤੇ ਅਸੀਂ ਬੜਾ ਯਾਦ ਕਰਦੇ ਹਾਂ ਉਹਨਾਂ ਨੂੰ। ਅੱਛਾ ਹਾਂਜੀ ਠੀਕ ਹੋ ਗਿਆ। ਤੇ ਆਪਣਾ ਹੋਰ ਕੋਈ ਸਰਦਾਰਾਂ ਦੇ ਘਰ ਦੱਸੋ ਕਿਹੜੇ ਕਿਹੜੇ ਸਰਦਾਰਾਂ ਦੇ ਘਰ ਸੀਗੇ? ਨਹੀਂ ਇਹ ਕੋਈ ਨਹੀਂ ਯਾਦ ਮੈਨੂੰ। ਅੱਛਾ ਅੱਛਾ ਕੋਈ ਨਹੀਂ ਯਾਦ ਅੱਛਾ ਕਿਉਂਕਿ ਮੈਂ ਛੋਟਾ ਸੀ। ਹਾਂ ਹਾਂ ਨਹੀਂ ਇਸ ਤੋਂ ਯਾਦ ਤੇ ਮੈਨੂੰ ਪਤਾ ਸਾਰਾ ਹੀ ਆ। ਆਪਣੇ ਉਹ ਮੁਨਸ਼ੀ ਮਹੱਲੇ ਦੇ ਵਿੱਚ ਕਮੇਟੀ ਮਹੱਲੇ 'ਚ। ਕਮੇਟੀ ਮਹੱਲੇ ਦੇ ਵਿੱਚ ਹਾਂਜੀ ਸਿਰ ਕਢਵਾ ਬੰਦਾ ਕਿਹੜਾ ਸੀਗਾ? ਹਾਂਜੀ ਸਿਰ ਕਢਵਾ ਬੰਦਾ ਕਿਹੜਾ ਸੀਗਾ ਜਿਹੜਾ ਮੋਹਤਬਰ ਹੋਵੇ ਉਸ ਜਗ੍ਹਾ ਦਾ, ਕੋਈ ਇਲਾਕੇ ਦਾ, ਕੋਈ ਲੰਬੜਦਾਰ ਕੋਈ? ਨਹੀਂ ਕੋਈ ਨਹੀਂ ਯਾਦ ਮੈਨੂੰ। ਅੱਛਾ
ਤੇ ਆਪਣੇ ਤੁਹਾਡੇ ਜਿਹੜੇ ਅੱਬਾ ਜੀ ਸੀ ਉਹਦੇ ਯਾਰ ਬੇਲੀ ਕਿਹੜੇ ਕਿਹੜੇ ਸੀਗੇ ਕੋਈ ਨਾਂ? ਉਹਨਾਂ ਦੇ ਯਾਰ ਬੇਲੀ ਜਿਹੜੇ ਆਪਣੇ ਬੰਦੇ ਸੀ ਉਹਨਾਂ ਦੇ ਹਾਂ। ਮਿਸਤਰੀ ਰਮਜ਼ਾਨ ਹੁੰਦਾ ਸੀ। ਅੱਛਾ, ਮਿਸਤਰੀ ਰਮਜ਼ਾਨ ਲੁਹਾਰ ਹੁੰਦਾ ਸੀ। ਲਾਹੌਰ ਸੀ, ਮੁਗਲ ਰੇਲਵੇ 'ਚ ਮੁਲਾਜ਼ਮ ਸੀ ਉਹ ਲਾਹੌਰ। ਅੱਛਾ ਲਾਹੌਰ ਅੱਛਾ। ਹੁਣ ਵੀ ਲਾਹੌਰ ਰੇਲਵੇ 'ਚ ਮੁਲਾਜ਼ਮ ਰਿਹਾ। ਉਹਦਾ ਬੱਚਾ ਜਿਹੜਾ ਕਿ ਮੁੰਡਾ, ਹਾਂ ਹਾਂ, ਅਸੀਂ ਉਹਨੂੰ ਮਿਲ ਕੇ ਆਏ ਆ। ਠੀਕ ਠੀਕ ਹਾਂਜੀ, ਠੀਕ, ਠੀਕ ਹੋ ਗਿਆ। ਗੜੀ ਸ਼ਾਹੂ ਦੀ ਉਹ ਰਹਿੰਦਾ। ਅੱਛਾ, ਗੜੀ ਸ਼ਾਹੂ ਰਹਿੰਦਾ ਲਾਹੌਰ। ਅੱਛਾ, ਹੋਰ ਕੋ ਨਾਂ ਹੋਵੇ ਚ ਤੇ? ਹੁਣ ਤਾਂ ਤਬਦੀਲ ਹੋ ਗਿਆ, ਤੇਜ਼ਾਬ ਹੱਥ ਚਲੇ ਗਿਆ। ਠੀਕ ਠੀਕ। ਹਾਂ, ਅੱਛਾ, ਹੋਰ ਕੋ ਨਾਂ ਚੇਤੇ ਹੋਵੇ? ਹੋਰ ਇੱਕ ਰਹਿਮਾ ਹੁੰਦਾ ਸੀ। ਅੱਛਾ, ਤੇ ਮੈਨੂੰ ਯਾਦ ਆ ਉਹਦੇ ਗਲ ਦੇ ਵਿੱਚ ਤਵੀਤੜੀ ਜਿਹੀ ਹੁੰਦੀ ਸੀ। ਰਹਿਮੇ ਦੇ? ਹਾਂ, ਰਹਿਮੇ ਦੇ। ਅੱਛਾ ਹਾਂ, ਤੇ ਉਹ ਮੈਨੂੰ ਆਪਣੀ ਲਲਾਰੀ ਹੁੰਦਾ ਸੀ ਉਹ। ਅੱਛਾ। ਉਹ ਮੈਨੂੰ ਸਵੇਰ ਨੂੰ ਆਪਣੀ ਦੁਕਾਨ ਤੇ ਲੈ ਜਾਂਦਾ ਹੁੰਦਾ ਸੀ। ਹਾਂ ਤੇ ਹਾਂ, ਹੁਣ ਮੈਨੂੰ ਉੱਥੇ ਖਵਾਉਣਾ, ਮੈਨੂੰ ਯਾਦ ਆ ਸਾਰਾ ਹੀ। ਅੱਛਾ ਅੱਛਾ, ਉਹ ਦੁਕਾਨ ਵੀ ਚੇਤੇ ਹੈਗੀ? ਨਾਲ ਦੁਕਾਨ ਵੀ ਚੇਤੇ ਆ। ਅੱਛਾ, ਤੇ ਉਹ ਆਪਣੇ ਉਸ ਦੌਰ ਦੇ ਵਿੱਚ ਸਿੱਖਾਂ ਤੇ ਹਿੰਦੂਆਂ ਬੜੀ ਖਤਰੀਆਂ ਦੁਕਾਨਾਂ ਪਾਈਆਂ ਹੁੰਦੀਆਂ ਸੀ। ਹਾਂਜੀ ਹਾਂਜੀ। ਅੱਛਾ। ਬਿਲਕੁਲ। ਹੈਂ? ਬਹੁਤ ਦੁਕਾਨਾਂ ਸੀ। ਅੱਛਾ, ਕੋਈ ਨਾਮ ਚੇਤੇ ਹੈਗਾ ਉਹਨਾਂ ਦੇ ਕਿ ਖੱਤਰੀ ਦਾ? ਕਹਿੰਦਾ ਹੁੰਦੀ ਉਹ ਖੱਤਰੀ ਹੁੰਦਾ, ਸਾਨੂੰ ਗੱਲ ਸੁਣਾਉਂਦੀ ਹੁੰਦੀ ਸੀ। ਹਾਂ, ਉਹ ਖੱਤਰੀ ਕਿਹਦਾ ਨਾਂ ਲੈਂਦੀ ਹੁੰਦੀ? ਈਸਰਦਾਸ। ਅੱਛਾ, ਕੀ ਨਾਂ ਸੀ ਉਹ ਖੱਤਰੀ ਦਾ? ਈਸਰਦਾਸ। 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 ਅੱਛਾ, ਇਹਦੀ ਦੁਕਾਨ ਸੀ ਈਸਰਦਾਸ ਦੀ? ਹਾਂ, ਉਹਦੀ ਦੁਕਾਨ ਸੀ। ਕਾਹਦੀ ਸੀ? ਕਾਹਦੀ ਸੀ? ਉਹ ਦੁਕਾਨ ਸੀ ਕਰਿਆਨੇ ਦੀ। ਪਰਚੂਨ ਦੀ ਦੁਕਾਨ ਸੀ? ਦੀ ਦੁਕਾਨ। ਅੱਛਾ ਅੱਛਾ। ਤੇ ਇਹ ਆਪਣੇ ਘਰ ਤੋਂ ਕਿੱਧਰਲੀ ਸਾਈਡ ਤੇ ਸੀ ਦੁਕਾਨ ਇਹ? ਆਪਣੇ ਘਰ ਤੋਂ ਲਹਿੰਦੇ ਪਾਸੇ। ਲਹਿੰਦੇ ਪਾਸੇ ਨੂੰ? ਚਲੋ, ਅੱਛਾ ਬਜ਼ੁਰਗੋ ਦੱਸਿਓ ਜ਼ਰਾ, ਜਿਹੜੀ ਆਪਣੇ ਰਾਜੇ ਦੀ ਬੱਸੀ ਨੂੰ ਜਾਂਦੀ ਸੀ ਹਾਂਜੀ, ਪੱਟੀ? ਹਾਂਜੀ, ਜਾਂਦੀ ਸੀ, ਰਾਹ ਜਾਂਦਾ ਸੀ ਉੱਥੇ। ਅੱਛਾ, ਉੱਥੇ ਹਲਟ ਸੀਗਾ? ਉੱਥੇ ਹਲਟ ਸੀਗਾ ਸਾਡਾ। ਅੱਛਾ, ਨਿਸ਼ਾਨੀ ਦੱਸੋ ਉਹਦੀ ਕੀ ਨਿਸ਼ਾਨੀ ਸੀ? ਨਿਸ਼ਾਨੀ ਇੱਕ ਉੱਥੇ ਦਰਖਤ ਸੀਗਾ ਅੱਛਾ। ਟਾਹਲੀ ਦਾ, ਹਾਂ। ਉਹਦੇ ਵਿੱਚ ਸੀ ਖੋੜ। ਅੱਛਾ। ਖੋੜ ਦੇ ਵਿੱਚ ਪਿੱਪਲ ਦਾ ਦਰਖਤ ਦਾ ਡਾਣਾ ਸੀ ਜੰਮਿਆ ਆ, ਬੜਾ ਅੱਛਾ। ਵੱਡਾ ਸੀ ਉਹ। ਹਾਂ ਹਾਂ ਹਾਂ। ਤੇ ਉਹ ਅਸੀਂ ਪਤਾ ਕਰਨਾ ਵੀ ਉਹ ਹੈਗਾ ਜਾਂ ਹੈ ਨਹੀਂ। ਅੱਛਾ, ਵੀ ਤੁਸੀਂ ਉਹ ਵੇਖਣਾ ਚਾਹੁੰਦੇ ਵੀ ਉਹ ਹੈਗਾ ਕਿ ਨਹੀਂ ਹਜੇ ਉਸ ਤਰ੍ਹਾਂ ਹੀ ਹੈਗਾ? ਹਾਂ, ਚਲੋ ਜੀ, ਠੀਕ ਹੋ ਗਿਆ ਜੀ। ਉਹ ਜ਼ਰੂਰ, ਜੇ ਉਸ ਤਰ੍ਹਾਂ ਹੀ ਦਰਖਤ ਹੋਇਆ ਹਾਂ। ਤੇ ਉਹ ਤੁਹਾਨੂੰ ਜ਼ਰੂਰ ਦਿਖਾਇਆ ਜਾਏਗਾ, ਉਹਦੇ ਵਿੱਚ ਵੀ ਜ਼ਰੂਰ ਦਿਖਾਵਾਂਗੇ ਤੁਹਾਨੂੰ ਜੀ। ਓਕੇ।